ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਪਹਿਲੇ ਸੈਗਮੈਂਟ ਵਿੱਚ ਕਸ਼ਮੀਰ ਮੁੱਦੇ ਤੇ ਹੀ ਵਿਚਾਰ ਚਰਚਾ ਕੀਤੀ ਗਈ। ਹੁਣ ਜੋ ਅੱਜ ਦਾ ਦੂਸਰਾ ਅਹਿਮ ਵਿਸ਼ਾ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪੰਜਾਬ ਦੇ ਵਿੱਚ ਜੋ ਡਿਵੈਲਪਮੈਂਟਸ ਸਿਆਸੀ ਤੌਰ ਤੇ ਖਾਸ ਤੌਰ ਤੇ ਕਸ਼ਮੀਰ ਮੁੱਦਾ ਜਦੋਂ 5 ਅਗਸਤ ਤੋਂ ਆਰਟੀਕਲ 370 ਖਤਮ ਕੀਤਾ ਗਿਆ ਚੱਲ ਰਿਹਾ ਜੀ ਸੈਂਟਰ ਦੀਆਂ ਏਜੰਸੀਆਂ RSS ਦੀ ਅੱਖ ਜਿੱਥੇ ਉਹਨਾਂ ਨੇ ਜਿੱਥੇ ਉਹਨਾਂ ਦਾ ਰੱਥ ਰੋਕਿਆ ਗਿਆ 2019 ਦੀਆਂ ਚੋਣਾਂ ਵੇਲੇ ਵੀ ਔਰ ਕਸ਼ਮੀਰ ਦੇ ਮੁੱਦੇ ਤੇ ਜਿਵੇਂ ਸਿੱਖ ਡਟ ਕੇ ਕਸ਼ਮੀਰੀਆਂ ਦੇ ਨਾਲ ਖਲੋਤੇ ਜੀ ਔਰ ਡਾਇਸਪੋਰਾ ਸਿੱਖਾਂ ਦੇ ਵਿੱਚ ਜਿਵੇਂ ਖਾਲਿਸਤਾਨ ਦੇ ਲਈ ਇੱਕ ਪੂਰੀ ਲਹਿਰ ਹੈ ਔਰ ਰੈਫਰੈਂਡਮ 2020 ਦੀ ਮੁਹਿੰਮ ਵੀ ਆਪਣੇ ਜਿਹੜਾ ਪੂਰੀ ਜ਼ੋਰ ਦੇ ਨਾਲ ਚੱਲ ਰਹੀ ਹੈ। ਉਹਨਾਂ ਦੇ ਹਰ ਥਾਂ ਇਕੱਠ ਹੁਣ ਜਨੇਵਾ 'ਚ ਵੀ ਉਹਨਾਂ ਨੇ ਇਕੱਠ ਰੱਖਿਆ ਹੈ। ਇੱਥੇ ਲਿੰਕਨ ਮੈਮੋਰੀਅਲ ਸੀ, ਉਸ ਤੋਂ ਪਹਿਲਾਂ ਜਿਹੜੀ ਹੈ ਅਗਸਤ ਦੇ ਵਿੱਚ ਰੈਲੀ ਜਿਹੜੀ ਟ੍ਰੈਫਲਗਾਰ ਸਕੁਆਇਰ 'ਚ ਰੋਕਣ ਦੇ ਲਈ 3 ਵਾਰ ਭਾਰਤ ਸਰਕਾਰ ਦੀ ਫੋਰਨ ਮਿਨਿਸਟਰੀ ਨੇ ਡਿਮਾਰਸ਼ੇ ਦਿੱਤੇ ਜਿਨ੍ਹਾਂ ਦੀ ਉਹਨਾਂ ਨੇ ਇੰਗਲੈਂਡ ਸਰਕਾਰ ਨੇ ਪਰਵਾਹ ਨਹੀਂ ਕੀਤੀ। ਹੁਣ ਇਸ ਸਾਰੇ ਦੌਰ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਕਿ ਈਵਨ BJP ਦਾ ਜਿਹੜਾ ਆਪਣਾ ਐਂਬੀਸ਼ਨ ਪੰਜਾਬ 'ਚ ਹੈ ਉਹ 2022 ਦੀਆਂ ਚੋਣਾਂ ਤੱਕ ਪਹੁੰਚਦੇ ਆ ਆਜ਼ਾਦਾਨਾ ਤੌਰ ਦੇ ਉੱਤੇ ਪੰਜਾਬ ਨੂੰ ਕੈਪਚਰ ਕਰਨੇ। ਇਸੇ ਤਰ੍ਹਾਂ ਉਹਨਾਂ ਦੀ ਵੈਸਟ ਬੰਗਾਲ ਬਾਰੇ ਪੱਛਮੀ ਬੰਗਾਲ ਬਾਰੇ ਵੀ ਨੀਤੀ ਹੈ ਔਰ ਗਾਂਗੁਲੀ ਕਿ ਕਿਹੜਾ ਜਿਹੜਾ ਇੱਕ ਕ੍ਰਿਕਟਰ ਹੈ ਕ੍ਰਿਕਟ ਕੈਪਟਨ ਤੇ ਇਹ ਉਹ ਹੁਣੇ ਆ ਰਹੀਆਂ ਨੇ ਖਬਰਾਂ ਕਿ ਵੀ ਉਹ ਜਿਵੇਂ ਟਵੀਟ ਵੀ ਕਰਦਾ ਹੈ ਔਰ ਕਸ਼ਮੀਰ ਮੁੱਦੇ ਤੇ ਵੀ ਉਹਨੇ ਖਿਲਾਫ ਲਿਖਿਆ। BJP ਉਹਨੂੰ ਬੰਗਾਲ 'ਚ ਉਤਾਰ ਸਕਦੀ ਹੈ ਇੱਕ ਚਿਹਰੇ ਦੇ ਤੌਰ ਤੇ BJP ਦੇ ਕਿਉਂਕਿ ਸਪੋਰਟਸਮੈਨ ਔਰ ਦੂਸਰੇ ਲੋਕ ਫਿਲਮੀ ਐਕਟਰ ਇੱਕ ਹੈ ਦੁਨੀਆ ਦਾ ਵਹਾ ਸਾਡੇ ਖਿੱਤੇ 'ਚ ਖਾਸ ਤੌਰ ਤੇ ਤਾਂ ਕਿ ਬੰਗਾਲ 'ਚ ਮਮਤਾ ਬੈਨਰਜੀ ਨੂੰ ਚੈਲੰਜ ਹੋਏ। ਪੰਜਾਬ 'ਚ BJP ਨੂੰ ਲੱਗਦਾ ਹੈ ਕਿ ਵੀ ਜਿੰਨਾ ਕੁ ਇਹਨਾਂ ਅਕਾਲੀਆਂ ਨੂੰ ਬਾਦਲਾਈਟਸ ਨੂੰ ਅਕਾਲੀ ਵੀ ਜਦੋਂ ਅਸੀਂ ਕਹਿੰਦੇ ਹਾਂ ਬਾਦਲ ਕੋੜਮਾ ਇਹਨਾਂ ਨੂੰ ਜਿੰਨਾ ਕੁ ਅਸੀਂ ਵਰਤਣਾ ਸੀ ਵਰਤ ਲਿਆ। ਹੁਣ ਇਹਨਾਂ ਦਾ ਕੁਝ ਜਿਹੜਾ ਉਹ ਪ੍ਰਭਾਵ ਖਤਮ ਹੋ ਗਿਆ ਪੰਜਾਬ 'ਚ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਬਿਲਕੁਲ ਹੋਏ ਐਂਟਾਈ ਪੰਥ ਲਾਈਨ ਕਰਕੇ ਵੀ ਹੋਏ ਔਰ ਜ਼ਾਹਰ ਤੌਰ ਦੇ ਉੱਤੇ ਜਿਸ ਕਿਸਮ ਦਾ ਇਹਨਾਂ ਦਾ ਬਦ ਇਖਲਾਕ ਔਰ ਕਰਪਟ ਪਾਰਟ ਹੈ ਇਸ ਲਈ ਉਹਨੂੰ ਅਚਾਰ ਤੇ ਚਟਨੀ ਮੰਤਰੀ ਰੱਖਿਆ ਹੋਇਆ ਹੈ ਵਿਦਆਊਟ ਪਾਵਰ ਔਰ ਕੋਈ ਇਹ ਹੁਣ ਅਕਾਲੀ ਮਹਿਸੂਸ ਕਰਨ ਲੱਗੇ ਨੇ ਬਾਦਲ ਕੋੜਮਾ ਜਦੋਂ ਮੈਂ ਅਕਾਲੀ ਕਹਿੰਦਾ ਬਾਦਲ ਕੋੜਮਾ ਹੀ ਕਿ ਇਹ ਹੁਣ ਸਾਨੂੰ ਪੂਰੀ ਤਰ੍ਹਾਂ ਹੀ ਡੰਪ ਕਰਨਗੇ ਔਰ ਉਹਦੀਆਂ 2-3 ਉਦਾਹਰਨਾਂ ਜਿਹੜੀਆਂ ਜ਼ਾਹਰਾ ਤੌਰ ਦੇ ਉੱਤੇ ਸਾਹਮਣੇ ਆਈਆਂ ਅਸੀਂ ਦੇਖਦੇ ਹਾਂ ਵੀ ਹਰਿਆਣੇ 'ਚ ਪਿਛਲੀਆਂ ਪਾਰਲੀਮੈਂਟ ਚੋਣਾਂ ਵੇਲੇ ਅਕਾਲੀਆਂ ਨੇ ਕਿਹਾ ਸੀ ਜੀ ਕਿ ਅਸੀਂ BJP ਦੀ ਹਮਾਇਤ ਕਰ ਰਹੇ ਪਰ ਆਉਣ ਵਾਲੀਆਂ ਅਸੈਂਬਲੀ ਚੋਣਾਂ ਅਸੀਂ ਰਲ ਕੇ ਲੜਾਂਗੇ ਔਰ ਉਹਨਾਂ ਨੇ ਜਿਹੜਾ ਇੱਕ ਕਾਲਿਆਂ ਵਾਲੀ ਇਹਨਾਂ ਦਾ MLA ਸੀ ਪਿਛਲੀ ਅਸੈਂਬਲੀ 'ਚ ਅਕਾਲੀਆਂ ਦਾ ਉਹਨੂੰ ਵੀ BJP ਨੇ ਆਪਣੀ ਪਾਰਟੀ ਜੁਆਇਨ ਕਰਵਾ ਕੇ ਇਹਨਾਂ ਦਾ ਭੋਗ ਪਵਾ ਦਿੱਤਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜਿੰਨੇ ਫੈਸਲੇ ਲਏ ਗਏ ਦਿੱਲੀ ਸਰਕਾਰ ਨੇ ਸਿੱਧੇ ਤੌਰ ਤੇ ਅਮਿਤ ਸ਼ਾਹ ਦੇ ਥੱਲੇ ਉਹ ਰਾਜੋ ਆਣੇ ਦੀ ਫਾਂਸੀ ਨੂੰ ਉਮਰ ਕੈਦ 'ਚ ਬਦਲਣਾ ਹੋਏ ਪੋਲੀਟੀਕਲ ਪ੍ਰਿਜ਼ਨਰਸ ਦੇ ਨਾਂ ਥੱਲੇ ਭਾਵੇਂ ਉਹ ਵੀ ਇੱਕ ਫਰਾਡ ਹੀ ਸੀ ਕਿ ਜੀ 9 ਛੱਡਤੇ ਹਾਲਾਂ ਉਹਨਾਂ 'ਚ 5 ਪਹਿਲਾਂ ਹੀ ਬਾਹਰ ਸੀ ਇੱਕ ਦੀ ਡੈਥ ਹੋ ਗਈ ਸੀ। ਇਸੇ ਤਰ੍ਹਾਂ ਬਲੈਕ ਲਿਸਟਾਂ ਖਤਮ ਕਰਨ ਦੀ ਲਾਈਨ ਇਸ ਦੇ ਉੱਤੇ ਵੀ ਅਕਾਲੀਆਂ ਨੇ ਵੀ ਖਬਰਾਂ ਹੀ ਪੜ੍ਹੀਆਂ ਔਰ ਇਸ ਸਾਰੇ ਦੌਰੇ ਦੇ ਵਿੱਚ ਜਿਹੜੀ ਕਦੇ ਪੰਜਾਬ ਦਾ BJP ਦਾ ਕੋਈ ਆਪਣਾ ਦੱਸ ਵੀ ਦਿੰਦਾ ਹੈ ਕਿ ਉਹਨਾਂ ਦਾ ਕੀ ਏਜੰਡਾ ਹੈ। ਅਕਾਲੀਆਂ ਨੂੰ ਇਹ ਲੱਗਣ ਲੱਗ ਪਿਆ ਕਿ ਵੀ ਅਸੀਂ ਇਹ ਨਾ ਹੋਏ ਵੀ ਰਾਤ ਸੌਂ ਕੇ ਉੱਠੀਏ ਤੇ ਸਵੇਰੇ ਮਾਂਜੇ ਗਏ ਹੋਈਏ ਉਹ ਨਿਹੰਗਾਂ ਦੇ ਡੋਲ ਵਾਂਗੂ। ਸੋ ਉਹ ਹੁਣ ਸਿਆਸੀ ਲੋਕ ਨੇ ਸਰਵਾਈਵ ਵੀ ਕਰਨਾ ਚਾਹੁੰਦੇ ਨੇ ਇਹਨਾਂ ਦਾ ਕੋਈ ਦੀਨ ਇਮਾਨ ਤਾਂ ਹੈ ਨਹੀਂ ਉਧਰ ਵੀ ਤਾਂ ਜੁੜੇ ਹੋਏ ਸੀ ਕਿ ਭਾਈ ਕਰਪਟ ਲੋਕ ਨੇ ਉਹਨਾਂ ਨੇ ਪਰਦਾ ਵੀ ਟੱਕਿਆ ਹੋਇਆ ਸੀ। ਪੰਜਾਬ ਦੇ ਹਿੰਦੂ ਜਿਹੜੇ ਨੇ ਉਹ ਵੀ ਨਾਲ ਲੱਗ ਜਾਂਦੇ ਸੀ ਕਿ ਵੀ ਉਹਨਾਂ ਨੂੰ ਸੀ ਵੀ ਇਹ ਸਿੱਖਾਂ ਨੂੰ ਜਿੰਨੀ ਕੋਟੇ ਚਾੜ ਰਹੇ ਨੇ ਜਿਵੇਂ ਬਾਦਲ ਨੇ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ ਸਿੱਖਾਂ ਦੀਆਂ RSS ਨੂੰ ਫੁੱਟ ਹੋਲਡ ਕਿਹਨੇ ਦਿੱਤਾ? 1999 ਚ ਖਾਕੀ ਨਿਕਰਾਂ ਪਾ ਕੇ 300 ਸਾਲਾ ਖਾਲਸਾ ਸਾਜਨਾ ਦਿਵਸ ਦੇ ਮੌਕੇ ਆਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਨੂੰ ਖੜੇ ਕੀਤਾ। ਕਿਵੇਂ ਜੇ 100 ਕਿਤਾਬਾਂ ਉਹਨਾਂ ਨੇ ਛਾਪੀਆਂ ਤੇ ਉਹਨਾਂ ਚੋਂ ਕੁਝ ਇਸ ਕਿਸਮ ਦੀਆਂ ਆਬਜੈਕਸ਼ਨੇਬਲ ਜਿਹੜੀਆਂ ਦਿੱਕੇ ਨਾਗਪੁਰ ਤੋਂ ਆਈਆਂ ਅੱਜ ਤੱਕ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਕਿਵੇਂ ਨਾਨਕਸ਼ਾਹੀ ਕੈਲੰਡਰ ਜਿਹੜਾ ਇੱਕ ਸਿੱਖਾਂ ਦੀ ਵੱਖਰੀ ਪਛਾਣ ਦਾ ਪ੍ਰਤੀਕ ਬਣ ਕੇ ਉੱਭਰਿਆ ਸੀ ਉਹਦਾ ਇਹਨਾਂ ਨੇ ਬਿਲਕੁਲ ਹਿੰਦੂਕਰਨ ਕੀਤਾ। ਕਿਵੇਂ ਇੱਕ ਤੋਂ ਬਾਅਦ ਇੱਕ
ਉਹਨਾਂ ਨੇ ਇਸਤੇਮਾਲ ਕੀਤਾ ਅਕਾਲ ਤਖਤ ਨੂੰ ਸੌਦਾ ਸਾਧ ਕਿਵੇਂ ਉਹਨੂੰ ਪ੍ਰਮੋਟ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਵੀ ਉਹਦੇ ਹੀ ਚੇਲੇ ਬਾਅਦ 'ਚ ਬਹੁਤੇ ਫੜੇ ਗਏ, ਭਾਵੇਂ ਕੋਈ ਮੰਤਕੀ ਅੰਜਾਮ ਤੱਕ ਉਸ ਗੱਲ ਨੂੰ ਨਹੀਂ ਪਹੁੰਚਾਇਆ ਗਿਆ। ਔਰ ਇਹ ਗੱਲ ਵੀ ਸਾਹਮਣੇ ਹੈ ਕਿ ਕਿਵੇਂ ਉਹਦੇ ਖਿਲਾਫ ਜਾਰੀ ਜਿਹੜਾ ਸੰਗਤਾਂ ਦੇ ਦਬਾਅ ਥੱਲੇ ਗੁਰਮਤਾ ਸੀ ਉਹਨੂੰ ਇਹਨਾਂ ਨੇ ਵਾਪਸ ਕਰਵਾਇਆ। ਹੁਣ ਇਹਨਾਂ ਸਾਰੀਆਂ ਗੱਲਾਂ ਨੇ ਇਹਨਾਂ ਨੂੰ ਸਿੱਖਾਂ ਦੇ ਵਿੱਚ ਪੂਰੀ ਤਰ੍ਹਾਂ ਐਕਸਪੋਜ਼ ਕੀਤਾ ਹੋਇਆ। ਔਰ ਜ਼ਾਹਰ ਹੈ ਕਿ ਆਰਐਸਐਸ ਦੀ ਜਿਹੜੀ ਪਿੱਚ ਹੈ ਆਪਣੇ ਫੁੱਲ ਫਲੈਜ ਨੂੰ ਹਿੰਦੂ ਨੇਸ਼ਨ ਬਣਾਉਣ ਦੀ ਔਰ ਮਨੂ ਸਮ੍ਰਿਤੀ ਲਾਗੂ ਕਰਨ ਦੀ ਔਰ ਸਿੱਖਾਂ ਨੂੰ ਵੀ ਜਿਹੜਾ ਉਸ ਡੈਥ ਕਿਸ ਦੇ ਨਾਲ ਮਾਰਨ ਦੀ ਉਹ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ। ਮੋਹਨ ਭਾਗਵਤ ਨੇ ਉੱਪਰੋਂ ਥਲੀ ਬਿਆਨ ਵੀ ਦਿੱਤੇ ਨੇ। ਅੱਜ ਹੁਣ ਮਹਾਰਾਸ਼ਟਰ ਦੀ ਬੀਜੇਪੀ ਨੇ ਰੈਜ਼ੋਲੂਸ਼ਨ ਕੀਤਾ ਕਿ ਸਾਵਰਕਰ ਉਸ ਨੂੰ ਭਾਰਤ ਰਤਨ ਦਾ ਅਵਾਰਡ ਦਿੱਤਾ ਜਾਏ। ਹੁਣ ਸਾਵਰਕਰ ਉਹ ਹੈ ਜਿਹਦਾ ਚੇਲਾ ਨਥੂਰਾਮ ਗੋਡਸੇ, ਸਾਵਰਕਰ ਦੇ ਉੱਤੇ ਹੀ ਜਦੋਂ ਇਹਦਾ ਗਾਂਧੀ ਮਰਡਰ ਹੋਇਆ ਕੰਸਪੀਰੇਸੀ ਕੇਸ ਵੀ ਚੱਲਿਆ ਔਰ ਜੱਜ ਨੇ ਜਦੋਂ ਉਹਨੂੰ ਸਜ਼ਾ ਨਹੀਂ ਦਿੱਤੀ, ਹਿੰਦੂ ਆਈਡੀਆਲੋਗ ਜਿਹਨੇ ਟੂ ਨੇਸ਼ਨ ਥਿਊਰੀ ਦੀ ਗੱਲ ਪਹਿਲਾਂ ਕੀਤੀ ਇਸ ਲਈ ਕਿ ਇਨਫ ਐਵੀਡੈਂਸ ਨਹੀਂ ਸੀ। ਉਹੀ ਸਾਵਰਕਰ ਜਿਹੜਾ ਹਿੰਦੂ ਮਹਾਸਭਾ ਦਾ ਫਾਊਂਡਰ ਪ੍ਰਧਾਨ, ਇਹ ਸਾਰੇ ਹੁਣ ਸਾਵਰਕਰ ਨੂੰ ਇੱਕ ਪਾਸੇ ਗਾਂਧੀ ਦੇ 150 ਸਾਲਾ ਜਨਮ ਦਿਨ ਦੀਆਂ ਸੈਲੀਬ੍ਰੇਸ਼ਨਸ ਦੀ ਗੱਲ ਕਰ ਰਹੇ ਨੇ ਡਰਾਮੇਬਾਜ਼, ਇੱਥੇ ਵੀ ਯੂਐਨ ਦੇ ਵਿੱਚ ਵੀ ਇਹ ਬੋਲਦਾ ਤੇ ਦੂਜੇ ਪਾਸੇ ਜਾ ਕੇ ਸਾਵਰਕਰ ਨੂੰ ਭਾਰਤ ਰਤਨ ਦੀ ਮੰਗ ਬੀਜੇਪੀ। ਸੋ ਉਹਨਾਂ ਦਾ ਹਰ ਐਫਰਟ ਜਿਹੜਾ ਉਹ ਬੜਾ ਕੋਆਰਡੀਨੇਟਡ ਹੁੰਦਾ ਹੈ। ਔਰ ਉਹਨੇ ਜਦੋਂ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਹਿੰਦੂ ਨੇਸ਼ਨ ਸੀ, ਹੈ ਔਰ ਰਹੇਗਾ ਔਰ ਅਸੀਂ ਇਸ ਨੂੰ ਇਵੇਂ ਹੀ ਬਣਾਵਾਂਗੇ। ਹੁਣ ਮੈਨੂੰ ਇਹ ਲੱਗਦਾ ਹੈ ਕਿ ਵੀ ਕਿਉਂਕਿ ਇਸ ਮੁੱਦੇ ਦੇ ਉੱਤੇ ਹੁਣ ਜੇ ਬਾਦਲ ਜਾਂ ਸੁਖਬੀਰ ਬਾਦਲ ਜਾਂ ਉਹਦੀ ਘਰ ਵਾਲੀ ਅਚਾਰ ਚਟਣੀ ਮੰਤਰੀ ਹਰਸਿਮਰਤ ਬੋਲਦੀ ਹੈ ਤੇ ਉਹ ਮਿਨਿਸਟਰੀ 'ਚ ਬੈਠੀ ਹੈ, ਉਹ ਆਪਣੀ ਕੁਰਸੀ ਨੂੰ ਵੀ ਨਹੀਂ ਕਰਨਾ ਚਾਹੁੰਦੇ ਤੇ ਉਹ ਇਹ ਵੀ ਜਿਹੜਾ ਜਿਹਨੂੰ ਕਹਿੰਦੇ ਨੇ ਟੈਸਟਿੰਗ ਦਾ ਵਾਟਰਸ। ਹੁਣ ਇਸ ਗੱਲ ਲਈ ਪਹਿਲਾਂ ਤਾਂ ਮਰੀਅਲ ਜਿਹਾ ਬਿਆਨ ਜਿਹੜਾ ਇਹਨਾਂ ਨੇ ਉਹ ਗੜਵਈ ਰੱਖਿਆ ਹੋਇਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲੌਂਗੋਵਾਲ, ਜੋ ਜਿਹਾ ਪਹਿਲਾ ਲੌਂਗੋਵਾਲ ਸੀ ਉਹਦਾ ਅੱਗੋਂ ਇਹ ਗੜਵਈ ਸੀ। ਹੁਣ ਉਹਦੇ ਤੋਂ ਪਹਿਲਾਂ ਦਵਾਇਆ ਜੀ ਨਹੀਂ ਇਹ ਬਿਆਨ ਠੀਕ ਨਹੀਂ ਹੈ ਹਿੰਦੂ ਨੇਸ਼ਨ ਵਾਲਾ। ਹੁਣ ਇਹਨਾਂ ਨੇ ਬਰਾਬਰ ਸਰਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਹਾਲਾਂਕਿ ਕੁਝ ਜਿਹੜੇ ਨੇ ਸਾਡੇ ਲੋਕ ਵੀ ਇੱਕਦਮ ਜਦੋਂ ਤਾਰੀਫ ਦੇ ਪੁੱਲ ਬੰਨ੍ਹਦੇ ਨੇ, ਇੱਕ ਦੋ ਬਿਆਨ ਉਹਨਾਂ ਨੇ ਇਸ ਜਿਵੇਂ ਕਸ਼ਮੀਰੀਆਂ ਦੇ ਮੁੱਦੇ ਤੇ ਉਹਨਾਂ ਨੇ ਬਿਆਨ ਦਿੱਤਾ, ਚਲੋ ਚੰਗਾ ਸੀ, ਅਸੀਂ ਵੀ ਉਸ ਦਾ ਜ਼ਿਕਰ ਕੀਤਾ, ਐਪਰੀਸ਼ੀਏਟ ਕੀਤਾ। ਪਰ ਇਹ ਵੀ ਆਪਣੇ ਤੌਰ ਦੇ ਉੱਤੇ ਇਹ ਗੱਲ ਮੰਨ ਕੇ ਤੁਰੋ ਕਿ ਜੋ ਗੱਲ ਜਥੇਦਾਰ ਅਕਾਲ ਤਖਤ ਸਰਕਾਰ ਵੱਲੋਂ ਬਾਦਲ ਦੇ ਬਣਾਏ ਹੋਏ ਨੇ ਉਹਨਾਂ ਨੇ ਉਸ ਦਾਇਰਾ ਕਾਰ 'ਚ ਹੀ ਰਹਿਣਾ ਜਿਹੜਾ ਉਹਨਾਂ ਦੇ ਆਕਾਵਾਂ ਨੇ ਨਿਰਧਾਰਿਤ ਕੀਤਾ ਹੋਇਆ। ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਥੇ ਕਿਤੇ ਆ ਕੇ ਵੀ ਗਏ ਉਹ ਕਿ ਇੱਕ ਗਲੋਬਲ ਪੰਜਾਬ ਟੀਵੀ ਦਾ ਇੰਟਰਵਿਊ 'ਚ ਜਿਹੜਾ ਚਲਦੇ ਹੀ ਉਹ ਕਾਰ 'ਚ ਬਿਠਾ ਕੇ ਜਿਵੇਂ ਹੁੰਦਾ ਅੱਜ ਕੱਲ੍ਹ ਡਰਾਮੇਬਾਜ਼ੀ ਚੱਲੀ ਹੋਈ ਹੈ, ਉਹਨੇ ਕਿਹਾ ਸੀ ਜੀ ਨਹੀਂ ਇਹ ਮੋਹਨ ਭਾਗਵਤ ਦੇ ਬਿਆਨ ਨਾਲ ਅਸੀਂ ਸਹਿਮਤ ਨਹੀਂ, ਭਾਰਤ ਤਾਂ ਮਲਟੀ ਕਲਚਰਲ ਔਰ ਫਲਾਣਾ ਢਿਮਕਾ ਔਰ ਇਹ ਹਿੰਦੂ ਰਾਸ਼ਟਰ ਦੀ ਗੱਲ ਜਿਹੜੀ ਹੈ ਕਬੂਲ ਨਹੀਂ। ਹੁਣ ਇਸ ਗੱਲ ਨੂੰ ਮੀਡੀਆ ਚੁੱਕਿਆ, ANI ਨੇ ਕੱਲ ਪਰਸੋਂ ਇੰਟਰਵਿਊ ਕੀਤਾ, ਅੱਜ BBC ਨੇ ਵੀ ਰਿਪੋਰਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਟਾਕਸ ਆਫ ਮੇਕਿੰਗ ਇੰਡੀਆ ਹੈ ਹਿੰਦੂ ਰਾਸ਼ਟਰ ਨਾਟ ਰਾਈਟ। ਅਕਾਲ ਤਖਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨੇ ਕਿਹਾ ਜੀ ਇਹ ਬਿਲਕੁਲ ਠੀਕ ਨਹੀਂ ਹੈ, ਇਹ ਤਾਂ ਅੱਡ ਨੇ, ਅਸੀਂ ਇਸ ਨੂੰ ਨਹੀਂ। ਔਰ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਇੱਕ RSS ਇੱਕ ਖਤਰਨਾਕ ਜਮਾਤ ਹੈ ਔਰ ਇਹਦੇ ਤੇ ਪਾਬੰਦੀ ਹੋਣੀ ਚਾਹੀਦੀ। ਹੁਣ ਇਹ ਗੱਲ ਉਹ ਸਰਕਾਰੀ ਲੈਵਲ ਦੇ ਲੋਕ ਜਿਹੜੇ ਬਿਲਕੁਲ ਜਿਹੜਾ ਜਿਨ੍ਹਾਂ ਦੀ ਆਪਣੀ ਕੋਈ ਸੋਚ ਆਜ਼ਾਦਾਨਾ ਨਹੀਂ ਹੈ, ਕਹਿਣ ਨੂੰ ਕਹੀ ਜਾਣ ਜੀ ਨਹੀਂ ਸਾਨੂੰ ਤਾਂ ਕਦੇ ਕਿਸੇ ਨੇ ਕਿਹਾ ਹੀ ਨਹੀਂ, ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਹੁਣ ਬਾਦਲ ਟੋਲੇ ਨੇ ਜਿਹੜੀ ਹੈ ਇੱਕ ਡਿਫਰੈਂਟ ਪਿਚ ਤੇ ਖੇਡਣਾ ਸ਼ੁਰੂ ਕੀਤਾ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਹੁਣ ਮਰ ਰਹੇ ਹੈ ਪੰਜਾਬ 'ਚ ਤੇ ਜੇ ਅੱਖ ਚੱਬਣਾ ਪੈਂਦਾ ਇਹਨਾਂ ਨੂੰ ਕਰਨ ਲਈ ਤਾਂ ਘੱਟੋ ਘੱਟ ਸਾਨੂੰ ਸਿੱਖਾਂ 'ਚ ਜਾਣ ਦੇ ਲਈ, ਔਰ ਇਹੀ ਕਾਰਨ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਨੂੰ ਲੈ ਕੇ ਜਿਹੜੀ ਇੱਕ ਦੌੜ ਸ਼ੁਰੂ ਹੋਈ ਆ ਅਮਰਿੰਦਰ ਔਰ ਬਾਦਲਾਂ 'ਚ। ਬਾਦਲਾਂ ਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਉਹ ਐਕਸਪੋਜ਼ ਹੋ ਚੁੱਕੇ ਨੇ, ਸਿੱਖਾਂ 'ਚ ਉਹਨਾਂ ਦਾ ਆਧਾਰ ਨਹੀਂ ਹੈ ਔਰ ਬੁਰੀ ਤਰ੍ਹਾਂ ਉਹ ਪਿਛਲੀਆਂ ਚੋਣਾਂ 'ਚ ਮੇਨ ਈਵਨ ਆਪੋਜੀਸ਼ਨ ਦਾ ਜਿਹੜਾ ਹੈ ਉਹ ਰੁਤਬਾ ਵੀ ਗਵਾ ਚੁੱਕੇ, ਨੰਬਰ 3 ਤੇ ਚਲੇ ਗਏ। ਹੁਣ ਇਸ ਸਾਰੇ ਨੂੰ ਰਿਕਵਰ ਕਰਨ ਦੇ ਲਈ ਉਹਨਾਂ ਨੂੰ ਲੱਗਦਾ ਹੈ ਕਿ ਜੇ ਤੁਸੀਂ ਸਿੱਖਾਂ 'ਚ ਜਾਣਾ ਤੇ ਫਿਰ RSS ਦੇ ਖਿਲਾਫ ਕਹਿਣਾ ਪਏਗਾ। ਆਪ ਮਿਨਿਸਟਰੀ ਛੱਡਣ ਨੂੰ ਤਿਆਰ ਨਹੀਂ ਆਪਣੀ ਘਰ ਵਾਲੀ ਦੀ ਛਡਵਾਉਣ ਲਈ। ਸੋ ਹੁਣ ਜਥੇਦਾਰ ਨੂੰ ਅੱਗੇ ਕੀਤਾ, ਦੇਖਣਗੇ ਵੀ ਕੀ ਰਿਐਕਟ ਹੁੰਦਾ ਹੈ ਕੀ ਨਹੀਂ ਹੁੰਦਾ। ਪਰ ਇਹਨਾਂ ਦੀ ਖੇਡ ਤਾਂ ਆਪਣੀ ਘਟੀਆ ਲੈਵਲ ਤੇ ਹੈ, ਸਭ ਚੋਰ ਨੇ ਔਰ ਅਲਟੀਮੇਟਲੀ ਜਦੋਂ ਕਿਸੇ ਨੂੰ ਅੰਦਰ ਵੜ ਕੇ ਉਹਨਾਂ ਨੇ ਫਾਈਲ ਦਿਖਾ ਦਿੱਤੀ, PC ਚਿਦੰਬਰਮ ਉਹਨਾਂ ਦਾ ਕਾਂਗਰਸੀਆਂ ਦਾ ਇੱਕ ਸਿਆਣਾ ਬੋਲਣ ਵਾਲਾ ਸੀ,
ਤੇ ਉਹ ਹੁਣ ਅੰਦਰ ਹੀ ਹੈ, ਜ਼ਮਾਨਤ ਨਹੀਂ ਹੋ ਰਹੀ। ਕਦੇ ਈਡੀ ਦਾ ਛਾਪਾ ਪੈ ਜਾਂਦਾ, ਕਦੇ CBI ਦਾ ਪੈ ਜਾਂਦਾ। ਇਹਨਾਂ ਬਾਦਲਾਂ ਨੂੰ ਤਾਂ ਇਹਨਾਂ ਦਾ ਤਾਂ ਇੰਨੀਆਂ ਮੋਟੀਆਂ ਫਾਈਲਾਂ ਹੋਣੀਆਂ ਨੇ ਕਿ ਵੀ ਇਹਨਾਂ ਦੀਆਂ 4 ਪੀੜ੍ਹੀਆਂ ਜੇਲ੍ਹ ਚੋਂ ਨਾ ਨਿਕਲਣ ਜੇ ਮੁਕੱਦਮੇਬਾਜ਼ੀ ਸ਼ੁਰੂ ਹੋ ਜਾਏ। ਸੋ ਮੈਨੂੰ ਨਹੀਂ ਲੱਗਦਾ ਕਿ ਵੀ ਇਹਨਾਂ ਨੇ ਆਪਣੇ ਕੋਈ ਪੈਰ ਜਮਾਣੇ ਨੇ, ਪਰ ਇਹ ਉਹਨਾਂ ਦੇ ਨਾਲ ਅਲਟੀਮੇਟਲੀ ਜਾਣਗੇ ਉਹਨਾਂ ਦੇ ਨਾਲ ਹੀ, ਪਰ ਉਹਨਾਂ ਨੂੰ ਵੀ ਅੱਖਾਂ ਦਿਖਾ ਰਹੇ ਨੇ ਕਿ ਜੀ ਅਸੀਂ ਇਵੇਂ ਵੀ ਕਰ ਸਕਦੇ। ਦੂਸਰੇ ਪਾਸੇ ਜਿਹੜੀ RSS ਔਰ ਹਿੰਦੂ ਤਵੀਆਂ ਦੀ ਜਿਸ ਕਿਸਮ ਦੀ ਲਾਈਨ ਚੱਲ ਰਹੀ ਹੈ, ਇੱਕ ਪਾਸੇ ਤਾਂ ਉਹਨਾਂ ਨੇ ਇਹ ਪ੍ਰਭਾਵ ਦਿੱਤਾ ਕਿ ਜੀ ਅਸੀਂ ਬਲੈਕ ਲਿਸਟਾਂ ਔਰ ਦੂਜੇ ਸਜ਼ਾਵਾਂ ਖਤਮ ਕਰਤੀਆਂ। ਅੱਜ ਹੀ ਆ ਗਿਆ ਹੁਣ ਉਹਨਾਂ ਚੋਂ ਤਾਂ ਜਿਹੜੀਆਂ 9 ਉਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਦੀਆਂ ਸਜ਼ਾਵਾਂ ਘਟਾ ਰਹੇ ਹਾਂ, ਉਹ ਤਾਂ ਆਲਰੇਡੀ 20-25 ਸਾਲ ਜੇਲ੍ਹਾਂ 'ਚ ਰਹਿ ਹੀ ਚੁੱਕੇ ਸੀ, 5-6 ਉਹਨਾਂ ਚੋਂ ਬਾਹਰ ਸੀ। ਪਰ ਇਸ ਬਹਾਨੇ ਦੇ ਨਾਲ ਇਹਨਾਂ ਨੇ, ਮੈਨੂੰ ਵੀ ਲੱਗ ਰਿਹਾ ਸੀ ਕਿ ਵੀ ਇਸ ਸਟੈਪ ਦੇ ਪਿੱਛੇ ਹੈ ਕੀ। ਅੱਜ ਇਹ ਆ ਗਿਆ ਕਿ 15 ਪੁਲਸੀ ਹੈ ਜਿਨ੍ਹਾਂ ਦੇ ਵਿੱਚ 4-5 SSP ਨੇ, SP ਨੇ, 3-4 DSP ਨੇ, 2-3 ਇੰਸਪੈਕਟਰ ਨੇ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਜ਼ਾਰਾਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਉਹਨਾਂ ਦੀ ਕਨਵਿਕਸ਼ਨ ਹੋਈ ਕੋਰਟਸ ਦੇ ਵਿੱਚ, ਸਜ਼ਾਵਾਂ ਭੋਗ ਰਹੇ ਨੇ। ਇਸ ਬਹਾਨੇ ਦੇ ਨਾਲ 15 ਜਿਹੜੇ ਨੇ ਉਹਨਾਂ ਨੂੰ ਵੀ ਛੱਡ ਰਹੇ ਨੇ। ਹੁਣ ਇਹ ਅਸਲੀ ਗੇਮ ਹੈ। ਤੇ ਦੂਸਰੇ ਪਾਸੇ ਇੱਕ ਪਾਸੇ ਕਿਹਾ ਜਾ ਰਿਹਾ ਜੀ ਅਸੀਂ ਤਾਂ ਸਾਰੀ ਜਿਹੜੀ ਹੈ ਉਹ ਲਿਸਟ ਖਤਮ ਕਰ ਦਿੱਤੀ ਹੈ, ਬਲੈਕ ਲਿਸਟ 2 ਰਹਿੰਦੇ ਨੇ ਨਾ, ਉਹ ਵੀ ਕੋਰਟ 'ਚ ਉਹਨਾਂ ਨੇ ਕਿਹਾ ਉਹ ਵੀ ਅਸੀਂ ਖਤਮ ਕਰ ਦਿਆਂਗੇ। ਹਾਲਾਂਕਿ ਉਹ ਇੱਕ ਡਿਫਰੈਂਟ ਕਹਾਣੀ ਹੈ। ਪਰ ਅੱਜ ਜਦੋਂ ਅਸੀਂ ਮੇਨ ਖਬਰ ਦੇਖਦੇ ਹਾਂ, ਰੈਡ ਨੋਟਿਸਿਸ ਅਗੇਂਸਟ 8 ਖਾਲਿਸਤਾਨੀ ਮਿਲੀਟੈਂਟਸ issued on the request of Punjab Police. The red notice on international arrest warrant in 194 member countries of Interpol against Khalistanis means they can be arrested any time in the countries in which they are currently residing. ਹੁਣ 8 ਖਾਲਿਸਤਾਨੀ ਜਿਹੜੇ ਦੁਨੀਆ ਦੇ ਦੇਸ਼ਾਂ ਦੇ ਵਿੱਚ ਅੱਡ-ਅੱਡ ਥਾਂ ਤੇ ਰਹਿੰਦੇ ਨੇ, ਉਹਨਾਂ ਨੂੰ ਇੰਟਰਪੋਲ ਤੋਂ ਇਹ ਨੋਟਿਸ ਜਾਰੀ ਕਰਵਾ ਦਿੱਤਾ। ਰੈੱਡ ਅਲਰਟ 194 ਜਿਹੜੇ ਦੇਸ਼ਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਇੰਟਰਪੋਲ। ਇੰਟਰਪੋਲ ਦਾ ਮਤਲਬ ਤਾਂ ਹੁੰਦਾ ਹੈ ਕਿ ਜੇ ਤੁਸੀਂ ਇੱਕ ਮੁਲਕ ਚੋਂ ਦੂਜੇ 'ਚ ਜਾ ਰਹੇ ਹੋ ਤੁਹਾਨੂੰ 에ਅਰਪੋਰਟ ਤੇ ਫੜਿਆ ਜਾ ਸਕਦਾ ਹੈ। ਜਿਵੇਂ ਪਰਮਜੀਤ ਸਿੰਘ ਪੰਮੇ ਨੂੰ ਇੰਟਰਪੋਲ ਨੇ ਪੁਰਤਗਾਲ 'ਚ ਇਹਨਾਂ ਨੇ ਰੈੱਡ ਅਲਰਟ ਕਰਕੇ ਫੜਵਾਇਆ। ਵੱਖਰੀ ਗੱਲ ਹੈ ਕਿ ਐਕਸਟ੍ਰੈਡੀਸ਼ਨ ਉਹਦੀ ਨਹੀਂ ਹੋਈ ਪਰਮਜੀਤ ਸਿੰਘ ਦੀ, ਔਰ ਵਾਪਸ ਇੰਗਲੈਂਡ ਹੋ ਗਿਆ। 6 ਫॉर ਜਸਟਿਸ ਨੇ ਕੇਸ ਲੜਿਆ। ਹੁਣ ਇਹ ਜਿਹੜੇ ਰੈੱਡ ਨੋਟਿਸ ਨੇ ਉਹਨਾਂ ਦੇ ਥੱਲੇ ਪ੍ਰੋਮੀਨੈਂਟ 8 ਜਿਹੜੇ ਸਿੱਖ ਨੇ ਬਾਹਰ, ਜਿਹੜੇ ਕਿ ਪੀਸਫੁਲ ਤਰੀਕੇ ਦੇ ਨਾਲ ਕੌਮੀ ਆਜ਼ਾਦੀ ਦੀ ਗੱਲ ਕਰ ਰਹੇ ਨੇ, ਉਹਨਾਂ ਦੇ ਉੱਤੇ ਤਲਵਾਰ ਲਟਕਾ ਦਿੱਤੀ। ਇਹ ਬਲੈਕ ਲਿਸਟ ਨਾਲੋਂ ਵੀ ਵਰਸਟ ਹੈ। ਤਾਂ ਤੁਸੀਂ ਜਿਹੜੇ ਤੁਹਾਡੇ ਉਸ ਦਾਇਰਾਕਾਰ ਚੋਂ ਨਿਕਲ ਕੇ ਆ ਕੇ ਬਾਹਰ ਆਪਣੀ ਜ਼ਿੰਦਗੀ ਜੀ ਰਹੇ ਨੇ, ਤੁਸੀਂ ਉਹਨਾਂ ਦੀਆਂ ਫਰੀडम्स ਵੀ ਖੋ ਰਹੇ ਹੋ। ਦੇਖੋ ਔਰ ਹੁਣ ਪੰਜਾਬ 'ਚ ਕੀ ਕਰਨ ਜਾ ਰਹੇ ਨੇ, ਜੇ ਤੁਸੀਂ ਮੀਡੀਆ ਨੂੰ ਥੋੜਾ ਜਿਹਾ ਕੌਸ਼ੀਅਸਲੀ ਮੋਨੀਟਰ ਕਰੋ ਤੇ ਤੁਹਾਨੂੰ ਇਹ ਕੋਈ ਅੱਜ ਦੀ ਕੋਈ ਏਜੰਸੀਆਂ ਦੀ ਖੇਡ ਇਹ ਨਹੀਂ ਹੈ ਵੀ ਤੁਹਾਨੂੰ ਸਮਝ ਨਾ ਆਏ। ਹਾਂ, ਤੁਸੀਂ ਮੰਨਣ ਤੋਂ ਇਨਕਾਰੀ ਹੋਵੋ ਜਾਂ ਵੈਸੇ ਹੀ ਅੱਖਾਂ ਬੰਦ ਕਰੋ, ਵੱਖਰੀ ਗੱਲ ਹੈ। ਹੁਣ ਜਦੋਂ ਅਸੀਂ ਇਹ ਖਬਰ ਦੇਖਦੇ ਹਾਂ, ਇੰਡੀਆ ਟੁਡੇ ਨੇ ਪ੍ਰੋਮਿਨੈਂਟਲੀ ਲਾਈ ਕਿ ਰਿਵਾਈਵਲ ਆਫ ਖਾਲਿਸਤਾਨੀ ਫੋਰਸਿਸ, ਆਰਮਸ ਡ੍ਰੌਪ ਐਮਰਜ ਐਜ਼ ਨਿਊ ਚੈਲੰਜਸ ਇਨ ਟੈਰਰ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ। ਹੁਣ ਤੁਸੀਂ 2 ਹਫ਼ਤੇ ਪਹਿਲਾਂ ਦੇਖੋ, ਲਗਾਤਾਰਤਾ ਨਾਲ ਇਹਨਾਂ ਨੇ ਖਬਰਾਂ ਪਲਾਂਟ ਕਰਾਈਆਂ ਕਿ ਜੀ ਡਰੋਨ ਰਾਹੀਂ ਹਥਿਆਰ ਪੰਜਾਬ 'ਚ ਸੁੱਟ ਰਹੇ ਨੇ। ਤੇ ਤਰਨਤਾਰਨ 'ਚ ਫੜ ਲਿਆ, ਹਾਲਾਂ ਬਾਅਦ 'ਚ ਉਹ ਆਇਆ ਕਿ ਜੀ ਉਹ ਤਾਂ ਕੋਈ ਮੋਟਰ ਪਾਰਟ ਸੀ। ਉਹਨੂੰ ਕਿਹਾ ਜੀ ਇਹ ਡਰੋਨ ਮਿਲ ਪਿਆ ਪਾਕਿਸਤਾਨ ਨੇ। ਫਿਰ ਇੱਕ ਖਬਰ ਨਹੀਂ, ਜਦੋਂ ਤੱਕ ਜਿਹੜਾ ਇਹ ਝੂਠ ਬੋਲਣਾ ਹੁੰਦਾ ਹੈ ਓਵਰਡੂ ਹੁੰਦਾ ਹੈ ਨਾ, ਇੱਕ ਡਰੋਨ ਨਾਲ ਤਸੱਲੀ ਨਹੀਂ ਹੋਈ। ਫਿਰ ਉਹਨੇ 3 ਡਰੋਨਾਂ ਦੀਆਂ ਖਬਰਾਂ ਡਿਫਰੈਂਟ ਟਾਈਮਸ ਦੇ ਉੱਤੇ ਲਾਈਆਂ। ਔਰ ਹੁਣ ਜਿਹੜਾ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦਾ ਮੇਨ ਬੰਦਾ ਹੈ, National Investigative Agency has listed increase in Khalistan activities, recent arms dropping by Pakistani drones as top challenges for security agencies. ਨਾਲ ਦੀ ਨਾਲ ਉਹਨਾਂ ਨੇ ਸੈਂਟਰ ਅਡਾਰ ਤੇ ਲੈਣ ਦਾ ਕਿ ਬਹੁਤ ਵੱਡਾ ਚੈਲੰਜ ਹੈ। ਔਰ ਇਹ ਮਿਸਟਰ ਅਲੋਕ ਮਿੱਤਲ ਜਿਹੜਾ ਇੰਸਪੈਕਟਰ ਜਨਰਲ ਹੈ, ਉਹ ਇਹ ਕਹਿ ਰਿਹਾ, ਔਰ ਇਹ ਉਹਨੇ ਐਂਟੀ ਟੈਰਰ ਸਕੁਆਡ ਨੂੰ ਕਿਹਾ, ਸਪੈਸ਼ਲ ਟਾਸਕ ਫੋਰਸ ਨੂੰ ਕਿਹਾ ਕਿ ਔਨ ਡਾਇਰੈਕਸ਼ਨਸ ਫਰਮ ਪਾਕਿਸਤਾਨ there is an attempt to create communal disharmony. ਹੁਣ ਤੁਸੀਂ ਇਹਨਾਂ ਬਿਆਨਬਾਜ਼ੀਆਂ ਜਾਂ NIA ਡਰੋਨ ਆਰਮਸ ਡ੍ਰੌਪ ਕਰਨ ਦੀ ਲਾਈਨ ਕਸ਼ਮੀਰ ਦੇ ਨਾਲ ਬਣਾ ਕੇ ਦੇਖੋ। ਕਰਤਾਰਪੁਰ ਕੋਰੀਡੋਰ ਜਿਹੜਾ ਕੁਝ ਹਫ਼ਤਿਆਂ ਨੂੰ ਖੋਲਣ ਦੀ ਗੱਲ ਹੋ ਰਹੀ ਹੈ ਔਰ ਸਿੱਖਾਂ ਦੇ ਉਧਰ ਜਾਣ ਦੀ, ਸੋ ਉਹਨਾਂ ਦੇ ਲਈ ਜੇ ਖੁੱਲ ਵੀ ਜੇ ਭਾਵੇਂ ਆ ਗਿਆ ਜੀ 50% ਤਾਂ ਜੇ ਇਹਨਾਂ ਨੇ ਮੁਕੰਮਲ ਹੀ ਨਹੀਂ ਕੀਤਾ, ਮੇਕ ਸ਼ਿਫਟ ਬਣਾ ਕੇ 5-7 ਹਜ਼ਾਰ ਨੂੰ ਭੇਜ ਵੀ ਦੇਣਗੇ, ਇਹ ਚੱਲਣ ਨਹੀਂ ਦੇਣਗੇ। ਕਿਉਂਕਿ ਆਲਰੇਡੀ
ਜਦੋਂ ਤੁਸੀਂ NIA ਔਰ 8 ਮਿਲੀਟੈਂਟਸ ਦੇ ਸੋ ਕਾਲਡ ਮਿਲੀਟੈਂਟਸ ਦੇ ਖਿਲਾਫ ਇੰਟਰਪੋਲ ਜਿਹੜਾ ਰੈੱਡ ਅਲਰਟ ਵਾਰੰਟ ਹੈ, ਇਹ ਕਹਿ ਰਹੇ ਨੇ ਕਿ ਜੀ NIA referred to the referendum 2020 led by Sikhs for Justice as a game plan by Pakistan to revive Khalistani militancy in Punjab। ਔਰ ਮੀਡੀਆ ਨੂੰ ਜਿਹੜਾ ਆਫੀਸਰਸ ਨੂੰ ਐਡਰੈਸ ਕਰਦਾ ਉਹਨਾਂ ਨੇ ਕਿਹਾ ਕਿ there was a propaganda on social media platforms like Twitter and Facebook to radicalize Sikh youth, ਕਿ ਇਹ radicalize ਕਰ ਰਹੇ ਨੇ ਕਿ they are he said that there were links not just from Pakistan but from pro-Khalistani group in countries such as US, Canada, UK and Australia, and national investigative agencies probing links between Khalistani elements and pro-Pakistan separatists। ਜੀ ਹੁਣ pro-Pakistan separatists ਦਾ ਕੀ ਮਤਲਬ ਹੈ? ਜਿਹੜੇ ਕਸ਼ਮੀਰੀਆਂ ਦੇ ਨਾਲ ਮਿਲ ਕੇ ਐਕਟੀਵਿਟੀ ਕਰ ਰਹੇ ਨੇ ਉਹਨਾਂ ਨੂੰ ਵੀ ਰਡਾਰ ਤੇ ਲੈ ਆਂਦਾ। ਬਿਲਕੁਲ। ਹੁਣ ਗੱਲ ਕੱਲੀ US, ਅੱਗੇ ਤਾਂ ਜਦੋਂ ਵੀ ਇਹ ਬਾਹਰਲੀਆਂ ਕੰਟਰੀਜ਼ ਕਹਿੰਦੇ ਸੀ ਤੇ UK ਤੇ ਕੈਨੇਡਾ, ਫਿਰ US ਵੀ ਆ ਗਿਆ। ਜ਼ਾਹਰ ਹੈ ਇਹਨਾਂ ਦਾ ਹੁਣ ਆਸਟ੍ਰੇਲੀਆ ਵੀ ਨਾਲ ਲੈ ਲਿਆ। ਜੀ ਸੋ ਕੁੱਲ ਮਿਲਾ ਕੇ ਜੇ ਤੁਸੀਂ ਕੁੱਲ ਇਹਨਾਂ ਦੀ ਰਡਾਰ ਸਕਰੀਨ ਤੇ ਦੇਖੋ ਕਿ ਵੀ ਕੀ ਸਮਾਨ ਇਹ ਵੇਚ ਰਹੇ ਨੇ, ਤਾਂ ਫਿਰ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ। ਕੁਝ ਭੋਲਿਆਂ ਨੂੰ ਭੁਲੇਖਾ ਹੋਏਗਾ। ਦੇਖੋ ਜੀ, ਮੋਦੀ ਸਰਕਾਰ 550 ਸਾਲਾਂ ਮਨਾ ਰਹੀ ਹੈ ਜੀ। ਦੇਖੋ ਜੀ ਡਿਪਲੋਮੈਟਿਕ ਮਿਸ਼ਨ, ਦੇਖੋ ਜੀ ਐਂਬੈਸਡਰ ਕੁੜਤਾ ਪਜਾਮਾ ਪਾ ਕੇ ਪੱਗ ਬੰਨ੍ਹ ਕੇ ਜਾਲੀ ਜਿਹੀ ਆਇਆ, ਔਰ ਦੇਖੋ ਜੀ ਕਿਵੇਂ ਮੱਥਾ ਟੇਕਿਆ ਉਹਨੇ, ਨੱਕ ਰਗੜ ਕੇ ਨਵਾਂ ਨਕੋਰ ਨੋਟ $100 ਦਾ ਟੇਕਿਆ, ਉਹਦੀ ਘਰ ਵਾਲੀ ਨੇ ਵੀ ਟੇਕਿਆ। ਹੁਣ ਜੇ ਤਾਂ ਇਹੀ ਕ੍ਰਾਈਟੇਰੀਆ ਰਹਿ ਗਿਆ ਜੀ ਫਿਰ ਤਾਂ ਰੱਬ ਹੀ ਰੱਖ ਹੈ ਸਾਡਾ। ਪਰ ਮੈਨੂੰ ਇਹ ਨਜ਼ਰ ਆ ਰਿਹਾ ਕਿ ਵੀ ਗੱਲ ਜੋ ਹੋਣ ਜਾ ਰਹੀ ਹੈ ਪੰਜਾਬ 'ਚ, ਦੂਸਰੀ ਇੱਕ ਨਸਲਕੁਸ਼ੀ, ਜੀ RSS ਦਾ ਸਿੱਧਾ ਕੰਟਰੋਲ। ਔਰ ਜਦੋਂ BJP ਨੇ ਆਪਣਾ ਪੰਜਾਬ ਸਿੱਧਾ ਫਰੰਟ ਖੋਲ੍ਹਿਆ, ਬਾਦਲ ਦਲ ਦੀਆਂ ਹੀ ਜਿਹੜੀਆਂ ਵੱਡੀਆਂ ਤੋਪਾਂ 'ਚ ਕਹੀਆਂ ਜਾਂਦੀਆਂ ਨੇ ਉਹ BJP ਦੇ ਵਿੱਚ ਹੋਣਗੀਆਂ। ਉਹਨਾਂ 'ਚ ਸਿਮਰਜੀਤ ਬੈਂਸ ਵੀ ਬਾਹਰੋਂ ਵੀ ਜਿਹੜੇ ਨੇ ਉਹ ਵੀ ਹੋ ਸਕਦਾ ਹੈ, ਨਵਜੋਤ ਸਿੱਧੂ ਵੀ ਹੋਏਗਾ, ਸੁਖਦੇਵ ਢੀਂਡਸਾ ਵੀ ਹੋਏਗਾ, ਹੋਰ ਕਿਹੜੇ ਆਣਗੇ ਨਵੇਂ ਸਟਾਰ, ਉਹ ਸਾਰੇ ਹੀ ਜਿਹੜੇ ਨੇ ਉਹਦੇ 'ਚ ਹੋਣਗੇ। ਔਰ ਫਿਰ ਬਹੁਤਿਆਂ ਨੂੰ ਪਤਾ ਨਹੀਂ ਲੱਗਣਾ ਕਿ ਵੀ ਇਹ ਪਾਣੀ ਕਿੱਥੇ ਹੈ ਤੇ ਸੁੱਕੀ ਥਾਂ ਕਿੱਥੇ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਦੁਸ਼ਮਣ ਬਾਤ ਕਰੇ ਅਨਹੋਣੀ, ਇਹ ਤਾਂ ਅਨਹੋਣੀ ਦੁਸ਼ਮਣ ਕਰਦਾ। ਔਰ ਸਾਡਾ ਵੀ ਬਹੁਤਾ ਵਕਤ ਇਸ ਗੱਲ ਤੇ ਲੱਗ ਜਾਂਦਾ ਦੱਸਣ ਲਈ ਵੀ ਦੁਸ਼ਮਣ ਕੀ ਕਰ ਰਿਹਾ, ਪਰ ਸਾਨੂੰ ਇਕਜੁੱਟ ਹੋ ਕੇ ਇਹਨਾਂ ਦੁਸ਼ਮਣ ਦੀਆਂ ਚਾਲਾਂ ਨੂੰ ਸਮਝਣਾ ਚਾਹੀਦਾ ਔਰ ਉਸ ਨੂੰ ਬਸਟ ਕਰਨ ਦੇ ਲਈ ਇਹਨਾਂ ਦੀਆਂ ਚਾਲਾਂ ਨੂੰ ਜਿਹੜਾ ਹੈ ਉਹ ਯਤਨ ਔਰ ਉਦਮ ਕਰਨਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਦੂਸਰਾ ਇਸ਼ੂ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਬ੍ਰੇਕ ਪਈ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਦੀ ਬੇਨਤੀ ਕਰਦੇ ਹਾਂ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।